हाँ जी, हाँ जी। अच्छा ठीक है ਅਮਰਜੀਤ, ਜੀ। ਹੁਣ ਤੁਸੀਂ ਆਪਣਾ ਉਹ ਟੈਕਸਟ ਲਿਆਓ ਸਾਹਮਣੇ। ਇਹ ਆ ਗਈ ਅੱਛਾ ਜੀ। ਇਹਦੀ ਪਹਿਲੀ ਪਹਿਲੀ ਸਲਾਈਡ ਕੱਢੋ। ਹਾਂਜੀ, ਇਹਨੂੰ ਜ਼ਰਾ ਥੋੜਾ ਜਿਹਾ ਚੌੜਾ ਕਰੋ। ਹਾਂ, ਅੱਛਾ ਜੀ। ਇਹ ਪਹਿਲਾ ਬੰਦ ਜਿਹੜਾ ਸਟੈਂਜ਼ਾ ਅੱਜ ਕੋਸ਼ਿਸ਼ ਕਰਨੀ ਹੈ ਕਿ ਸਾਰੀ ਮੁਕਾ ਕੇ ਜਾਈਏ। ਇਹ ਜਿਹੜਾ ਪਹਿਲਾ ਬੰਦ ਹੈ, ਇਹ ਜਦੋਂ ਹੀਰ ਆਪਣੇ ਸਹੁਰਿਆਂ ਦੇ ਚਲ ਜਾਂਦੀ ਹੈ, ਉਹ ਰਾਂਝੇ ਨੂੰ ਕਹਿੰਦੀ ਹੈ ਕਿ ਖਤ ਲਿਖਦੀ ਹੈ ਕਿ ਤੂੰ ਆਪਣਾ ਜੋਗੀ ਬਣ ਕੇ ਆ ਜਾ। ਤੇ ਉਹ ਖਤ ਜੋ ਖਤਾਂ ਦੇ ਉਧਰੋਂ ਜਾਂਦੇ ਨੇ, ਖਤੋ ਕਿਤਾਬਤ ਹੁੰਦੀ ਹੈ ਦੋਵਾਂ ਦੀ ਆਪਸ 'ਚ। ਤੇ ਫਿਰ ਇਹ ਬੰਦ ਹੁੰਦਾ ਹੈ ਰਾਂਝੇ ਦੇ ਬਾਰੇ 'ਚ। ਬੁੱਝੀ ਇਸ਼ਕ ਦੀ ਅੱਗ ਨੂੰ ਵਾਹ ਲੱਗੀ, ਸਮਾਂ ਆਇਆ ਹੈ ਸ਼ੌਕ ਜਗਾਵਣੇ ਦਾ, ਬਾਲ ਨਾਥ ਦੇ ਟਿੱਲੇ ਦਾ ਰਾਹ ਫੜਿਆ, ਮਤਾ ਜਾਗਿਆ ਕੰਨ ਪਰਵਾਵਣੇ ਦਾ, ਪਟੇ ਪਾਲ ਮਲਾਈਆਂ ਨਾਲ ਰੱਖੇ, ਵਕਤ ਆਇਆ ਹੈ ਰਗੜ ਮੁਨਾਵਣੇ ਦਾ, ਬੁੰਦੇ ਸੋਹਣੇ ਲਾਹ ਕੇ ਚਾ ਚੜਿਆ, ਕੰਨ ਪਾੜ ਕੇ ਮੁੰਦਰਾ ਪਾਵਣੇ ਦਾ, ਕਿਸੇ ਐਸੀ ਗੁਰੂ ਦੀ ਟਹਿਲ ਕਰੀਏ, ਸਹਿਰ ਦੱਸ ਦੇ ਰਨ ਖਸਕਾਵਣੇ ਦਾ, ਵਾਰਿਸ ਸ਼ਾਹ ਮੀਆਂ ਇਹਨਾਂ ਆਸ਼ਕਾਂ ਨੂੰ ਫਿਕਰ ਜ਼ਰਾ ਨਾ ਜਿੰਦ ਗਵਾਉਣ ਦਾ। ਬੁੱਝੀ ਇਸ਼ਕ ਦੀ ਅੱਗ ਨੂੰ ਵਾਹ ਲੱਗੀ, ਤੇ ਸਾਫ਼ ਹੈ, ਤੁਹਾਨੂੰ ਵੀ ਪਤਾ ਹੋਏਗਾ ਕਿ ਜਿਹੜੀ ਅੱਗ ਇਸ਼ਕ ਦੀ ਬੁੱਝ ਰਹੀ ਸੀਗੀ ਉਹਦੀ, ਉਹਨੂੰ ਹਵਾ ਲੱਗੀ ਹੈ ਤੇ ਉਹ ਫਿਰ ਜਾਗ ਗਈ ਹੈ। ਸਮਾਂ ਆਇਆ ਹੈ ਸ਼ੌਕ ਜਗਾਉਣੇ ਦਾ, ਤੇ ਹੁਣ ਐਸੀ ਵਕਤ ਆ ਗਿਆ ਕਿ ਹੁਣ ਅਸੀਂ ਇਸ਼ਕ ਨੂੰ ਨਵੇਂ ਸਿਰੇ ਤੋਂ ਜਗਾਈਏ। ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ। ਬਾਲਨਾਥ ਟਿੱਲਾ ਜੋਗੀਆਂ ਦਾ ਸਭ ਤੋਂ ਵੱਡਾ ਜੋਗੀ ਸੀ, ਤੇ ਆਪਣਾ ਜਾਣ ਬੁੱਝ ਕੇ ਵਾਰਿਸ ਸ਼ਾਹ ਨੇ ਉਹਨੂੰ ਬਾਲਨਾਥ ਦੇ ਟਿੱਲੇ ਤੇ ਘੱਲਿਆ, ਕਿਉਂਕਿ ਉਹ ਜਿਹੜੀ ਯੋਗ ਦੀ ਪੂਰੀ ਫਿਲਾਸਫੀ ਹੈ ਉਹਨੂੰ ਡਿਸਕਸ ਕਰਨਾ ਚਾਹੁੰਦਾ ਹੈ ਵਾਰਿਸ ਸ਼ਾਹ। ਤੇ ਇਸ ਲਈ ਇਹ ਬਾਲਨਾਥ ਜਿਹੜਾ ਮੇਨ ਇੰਟਲੈਕਚੁਅਲ ਹੈ ਜੋਗੀਆਂ ਦਾ। ਔਰ ਬਾਲਨਾਥ ਤੇ ਬਹੁਤ ਕਿਤਾਬਾਂ ਨੇ ਵੈਸੇ, ਜੇਕਰ ਤੁਸੀਂ ਪੜ੍ਹਨੀਆਂ ਹੋਣ ਤੇ। ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ। ਟਿੱਲਾ ਟਿੱਲਾ ਜਿਹੜਾ ਹੁੰਦਾ ਉਹ ਤੇ ਪਤਾ ਹੀ ਹੈ ਤੁਹਾਨੂੰ ਕੀ ਹੁੰਦਾ ਹੈ, ਇੱਕ ਮਿੱਟੀ ਦਾ ਹੰਪ, ਉਹਦੇ ਉੱਤੇ ਜੋਗੀਆਂ ਦਾ ਡੇਰਾ, ਜਿਹੜਾ ਜਿਵੇਂ ਟਿੱਲਾ ਜੋਗੀਆਂ ਜੇਲਮ ਦੇ ਵਿੱਚ ਹੈ। ਬਾਦਸ਼ਾਹ ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ, ਮਤਾ ਜਾਗਿਆ ਕੰਨ ਪੜਵਾਉਣੇ ਦਾ। ਮਤੇ ਦਾ ਮਤਲਬ ਹੁੰਦਾ ਹੈ ਕੀ ਕਹਿਣਾ ਚਾਹੀਦਾ ਹੈ, ਖਿਆਲ ਆਇਆ ਜੀ। ਨਹੀਂ ਖਿਆਲ ਨਹੀਂ ਹੁੰਦਾ ਇਹਦਾ, ਇੱਕ ਐਗਜ਼ੈਕਟ ਅੰਗਰੇਜ਼ੀ ਚ ਹੈਗਾ। ਜਦੋਂ ਤੁਸੀਂ ਮਸਲਨ ਜਦੋਂ ਤੁਸੀਂ ਕੋਈ ਤਨਜ਼ੀਮ ਬਣਾਉਂਦੇ ਹੋ ਨਾ, ਤੇ ਉਹਦੇ ਜਿਹੜੇ ਪ੍ਰੋਗਰਾਮ ਬਣ ਲਿਖਦੇ ਹੋ, ਤੇ ਉਹਨਾਂ ਨੂੰ ਮਤਾ ਕਹਿੰਦੇ ਨੇ। ਹੂੰ। ਮਤਾ ਡਾਕਟਰ ਜਾਗੇ। ਸਾਹਿਬ ਇੱਕ ਦੱਸੋ ਕਿ ਇਹ ਜਿਹੜਾ ਬਾਲ ਨਾਥ ਹੈ ਉਹੀ ਹੈ ਜਿਹਨੂੰ ਬਾਲਕ ਨਾਥ ਵੀ ਕਹਿੰਦੇ ਆ? ਨਹੀਂ 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 ਨਹੀਂ, ਮਤਾ ਜਾਗਿਆ ਕੰਨ ਪੜਵਾਉਣੇ ਦਾ, ਤੇ ਉਹਨੂੰ ਜਿਹੜਾ ਹੈ ਉਹ ਉਹਦਾ ਏਜੰਡੇ ਤੇ ਆ ਗਿਆ ਕਿ ਕੰਨ ਪੜਵਾਉਣੇ ਨੇ ਹੁਣ। ਪਟੇ ਪਾਲ ਮਲਾਈਆਂ ਨਾਲ ਰੱਖੇ। ਮਲਾਈ ਤਾਂ ਤੁਹਾਨੂੰ ਪਤਾ ਹੀ ਹੈ ਨਾ ਕੀ ਹੁੰਦੀ ਹੈ, ਨਹੀਂ ਪਤਾ? ਹਾਂਜੀ, ਦੁੱਧ। ਹਾਂਜੀ ਡਾਕਟਰ ਦੁੱਧ ਸਾਹਿਬ, ਹਾਂਜੀ ਮਲਾਈਆਂ। ਹਾਂਜੀ। ਆਹ, ਤੇ ਇਹ ਉਸ ਵੇਲੇ ਜਦੋਂ ਵਾਰਿਸ ਸ਼ਾਹ ਲਿਖ ਰਿਹਾ ਹੈ, ਤੇ ਉਦੋਂ ਲੋਕੀ ਆਪਣੇ ਵਾਲਾਂ ਨੂੰ ਮਲਾਈਆਂ ਦੇ ਨਾਲ ਕਰਦੇ ਸਨ। ਫਿਰ ਸਾਡੇ ਜ਼ਮਾਨੇ 'ਚ ਤੇਲ ਸਿਰ ਤੇ ਪਾਉਂਦੇ ਸਨ ਹਾਂਜੀ। ਰੋਜ਼। ਤੇ ਪਟੇ ਪਾਲ ਮਲਾਈਆਂ ਨਾਲ, ਯਾਨੀ ਜਿਹੜੇ ਪਟੇ ਮਤਲਬ ਵਾਲ ਸਿਰ ਦੇ, ਜਿਹੜੇ ਮਲਾਈਆਂ ਨਾਲ ਪਾਲੇ ਹੋਏ ਸਨ। ਵਕਤ ਆਇਆ ਹੈ ਰਗੜ ਮਨਾਉਣੇ ਦਾ, ਹੁਣ ਉਹਨਾਂ ਨੂੰ ਬਿਲਕੁਲ ਐਬਸੋਲੂਟ ਰਗੜ ਕੇ ਮਨਾਉਣਾ, ਮਤਲਬ ਐਬਸੋਲੂਟਲੀ ਬੇਸ ਤੋਂ ਉਹਨਾਂ ਨੂੰ ਮਨਾਉਣ ਦਾ, ਸ਼ੇਵ ਕਰਨ ਦਾ ਆ ਗਿਆ ਵੇਲਾ। ਬੁੰਦੇ ਸੋਹਣੇ ਲਾਹ ਕੇ ਚਾ ਚੜਿਆ, ਯਾਨੀ ਜਿਹੜੇ ਉਹਦੇ ਆਮ ਨੌਜਵਾਨ ਜਿਹੜੇ ਨੇ ਉਹ ਕੰਨਾਂ 'ਚ ਬੁੰਦੇ ਪਾਉਂਦੇ ਸਨ ਸੋਨੇ ਦੇ, ਤੇ ਇਹ ਹੁਣ ਇਹ ਕਹਿ ਰਿਹਾ ਕਿ ਉਹਨੂੰ ਬੁੰਦੇ ਸੋਹਣੇ ਦੇ ਲਾਹ ਕੇ ਚਾ ਚੜਿਆ, ਚੜਿਆ ਕੰਨ ਪੜਵਾ ਕੇ ਮੁੰਦਰਾ ਪਾਉਣੇ ਦਾ। ਤੇ ਹੁਣ ਉਹਨਾਂ ਦੀ ਜਗ੍ਹਾ ਤੇ, ਯਾਨੀ ਬੁੰਦਿਆਂ ਦੀ ਜਗ੍ਹਾ ਤੇ ਹੁਣ ਮੁੰਦਰਾਂ ਪੈਣੀਆਂ ਨੇ।
ਤੇ ਮੁੰਦਰਾਂ ਜਿਹੜੀਆਂ ਨੇ ਉਹ ਲੱਕੜ ਦੀਆਂ ਹੁੰਦੀਆਂ ਨੇ, ਲੱਕੜੀ ਤੋਂ ਬਣਦੀਆਂ ਨੇ। ਕਿਸੇ ਐਸੀ ਗੁਰੂ ਦੀ ਟਹਿਲ ਕਰੀਏ, ਕਿ ਐਸੇ ਗੁਰੂ ਦੀ, ਕਿਸੇ ਐਸੇ ਗੁਰੂ ਦੀ ਸੇਵਾ ਕਰੀਏ, ਸਹਿਰ ਦਸ ਦੇ ਰਨ ਖਸਕਾਵਣੇ ਦਾ। ਸਹਿਰ ਦਾ ਮਤਲਬ ਹੁੰਦਾ ਜਾਦੂ, ਫਾਰਸੀ ਦਾ ਲਫ਼ਜ਼ ਹੈ, ਜਿਹੜਾ ਸਾਨੂੰ ਰਨ ਕਿਸੇ ਔਰਤ ਨੂੰ ਕੱਢਣ ਦਾ ਜਾਂ ਉਹਨੂੰ ਅਲੋਪ ਕਰਨ ਦਾ ਸਾਨੂੰ ਗੁਰ ਸਿਖਾ ਦੇਵੇ, ਸਾਨੂੰ ਜਾਦੂ ਦੱਸ ਦੇਵੇ। ਵਾਰਿਸ ਸ਼ਾਹ ਮੀਆਂ ਇਹਨਾਂ ਆਸ਼ਕਾਂ ਨੂੰ ਜ਼ਰਾ ਫਿਕਰ ਨਾ ਜਿੰਦ ਗਵਾਉਣੇ ਦਾ। ਇਹ ਤੇ ਸਾਫ਼ ਹੀ ਹੈ ਕਿ ਵਾਰਿਸ ਸ਼ਾਹ ਆਸ਼ਕਾਂ ਨੂੰ ਆਪਣੀ ਜਾਨ ਗਵਾਉਣ ਦਾ ਕਦੀ ਡਰ ਨਹੀਂ ਹੁੰਦਾ। ਅਗਲਾ ਚਲੋ ਜੀ। ਅੱਛਾ ਜੀ, ਇਹ ਜਿਹੜਾ ਮੰਦ ਹੈ ਇਹ ਜੋਗੀ ਦੇ ਟਿੱਲੇ ਆਉਣ ਤੋਂ ਪਹਿਲੇ ਆਉਂਦਾ ਹੈ, ਤੇ ਇਹ ਵਾਰਿਸ ਸ਼ਾਹ ਨੇ ਇੱਕ ਟਿਚਕਰ ਦੇ ਤੌਰ ਦੇ ਉੱਤੇ, ਮਜ਼ਾਕ ਦੇ ਤੌਰ ਦੇ ਉੱਤੇ ਲਿਖਿਆ ਹੈ। ਲੇਕਿਨ ਉਹਦੇ ਵਿੱਚ ਕੁਝ ਹਕੀਕਤਾਂ ਵੀ ਨੇ। ਔਰ ਮੇਨ ਗੱਲ ਇਹ ਹੈਗੀ ਹੈ ਕਿ ਜੋਗੀਆਂ ਦਾ ਆਮ ਖਲਕਤ ਜਿਹੜੀ ਹੈ, ਆਮ ਖਲਕਤ, ਉਹ ਜੋਗੀਆਂ ਨੂੰ ਸਮਝਦੀ ਕੀ ਹੈ। ਤੇ ਇਹ ਕਹਿੰਦਾ, ਕੋਕਾ ਫਿਰੇ ਜਿੰਦਾ ਪਿੰਡਾਂ ਵਿੱਚ ਸਾਰੇ, ਆਓ ਕਿਸੇ ਫਕੀਰ ਜੇ ਹੋਣ ਅਜੇ। ਹੋਕਾ ਦੇਣਾ ਹੁੰਦਾ ਐਲਾਨ ਕਰਨਾ, ਤੇ ਐਲਾਨ ਕਰਦਾ ਫਿਰਦਾ ਹੈ ਕਿ ਜੇ ਕਿਸੇ ਫਕੀਰ ਹੋਣਾ ਤੇ ਆਓ। ਮੰਗ ਖਾਵਣਾ ਕੰਮ ਨਾ ਕਾਜ ਕਰਨਾ, ਨਾ ਕੁਝ ਚਾਰਨਾ ਤੇ ਨਾ ਹੀ ਚੋਮਣਾ। ਜੇ ਮੰਗ ਕੇ ਖਾਣਾ ਲੋਕਾਂ ਕੋਲੋਂ, ਤੇ ਕੰਮਕਾਰ ਕੋਈ ਨਹੀਂ ਕਰਨੀ, ਨਾ ਕੁਝ ਚਾਰਨਾ, ਨਾ ਤੇ ਤੁਸੀਂ ਜਿਹੜੇ ਆਪਣਾ ਜਾਨਵਰ ਹੈ ਉਹ ਚਾਰਨੇ ਨੇ, ਤੇ ਨਾ ਹੀ ਉਹਨਾਂ ਦਾ ਦੁੱਧ ਚੋਣਾ ਹੈ। ਯਾਨੀ ਮਤਲਬ ਇਹ ਲੋਕੀ ਜਿਹੜੇ ਦੁਨੀਆਦਾਰ ਨੂੰ ਕਰਨ। ਜ਼ਰਾ ਕੰਨ ਪੜਵਾ ਕੇ ਸਵਾਹ ਮਲਣੀ, ਤੇ ਵੱਡਾ ਕੰਮ ਨਹੀਂ ਹੈਗਾ ਇਹ ਵੀ ਮਾਮੂਲੀ ਜਿਹਾ ਕੰਮ ਹੈ ਕਿ ਕੰਨ ਪੜਵਾਏ ਤੇ ਸਵਾਹ ਮਲ ਲਈ। ਗੁਰੂ ਸਾਰੇ ਹੀ ਜਗ ਦਾ ਹੋਣਾ। ਇੰਨਾ ਛੋਟਾ ਜਿਹਾ ਕੰਮ ਕਿ ਤੁਸੀਂ ਸਾਰੇ ਜਗ, ਫਿਰ ਉਸ ਤੋਂ ਬਾਅਦ ਸਾਰੇ ਜਗ ਦੇ ਗੁਰੂ ਹੋ ਜਾਂਦੇ ਹੋ, ਸਾਰੇ ਜਹਾਨ ਦੇ ਗੁਰੂ ਹੋ ਜਾਂਦੇ ਹੋ। ਅੱਛਾ, ਇਹ ਤੁਸੀਂ ਯਾਦ ਰੱਖੋ ਇਸ ਮਿਸਰੇ ਨੂੰ, ਜ਼ਰਾ ਕੰਨ ਪੜਵਾ ਕੇ ਸਵਾਹ ਮਲਣੀ, ਕਿ ਇੱਥੇ ਜਿਹੜੀ ਹੈ ਉਹ ਜਿਹੜੀ ਕੰਨ ਪੜਵਾਉਣਾ ਹੈ ਉਹ ਇੰਤਹਾਈ ਟ੍ਰਿਵੀਅਲ ਚੀਜ਼ ਦੱਸੀ ਗਈ ਹੈ। ਲੇਕਿਨ ਅੱਗੇ ਜਾ ਕੇ ਉਹ ਜਦੋਂ ਹੀਰ ਆਪਣਾ ਕੰਨ ਪੜਵਾਉਣ ਤੇ ਰਿਐਕਸ਼ਨ ਦੇਵੇਗੀ ਤੇ ਉਹ ਬਿਲਕੁਲ ਇਹਦੇ ਮੁਖਤਲਿਫ ਹੈ ਕਿ ਕੰਨ ਪੜਾਉਣਾ ਬੰਦੇ ਦਾ ਆਪਣੀ ਹਸਤੀ ਨੂੰ ਤਬਾਹ ਕਰ ਲੈਣਾ। ਨਾ ਦਿਹਾੜੀ ਨਾ ਕਸਬ ਰੋਜ਼ਗਾਰ ਕਰਨਾ, ਨਾ ਤੇ ਦਿਹਾੜੀ ਤੇ ਕੰਮ ਕਰਨਾ ਯਾਨੀ ਰੋਜ਼ਾਨਾ ਡੇਲੀ ਵੇਜਸ ਤੇ ਨਾ ਕਸਬ, ਤੇ ਨਾ ਹੀ ਕੋਈ ਪ੍ਰੋਫੈਸ਼ਨ ਅਡਾਪਟ ਕਰਨਾ ਹੈ। ਲਾਡੂ ਸਾਰੇ ਹੀ ਜੱਗ ਦਾ ਹੋਣਾ ਜੀ, ਤੇ ਤੁਸੀਂ ਸਾਰੇ ਜੱਗ ਦੇ ਜਿਹੜੇ ਹੈ ਉਹ ਚੌਧਰੀ ਹੋ ਜਾਣਾ। ਨਹੀਂ ਦੇਣੀ ਵਧਾਈ ਫਿਰ ਜੰਮਣੇ। ਅਗਰ ਕਿਸੇ ਦੇ ਘਰ ਕੋਈ ਜੰਮੇ ਤੇ ਉਹਨੂੰ ਕੋਈ ਵਧਾਈ ਨਹੀਂ ਦੇਣੀ, ਉਹਨੂੰ ਕੋਈ ਆਪਣਾ ਕਿਸੇ ਮੋਏ ਨੂੰ ਮੂਲ ਨਾ ਰੋਣਾ ਦੇ, ਤੇ ਜੇ ਕੋਈ ਮਰ ਜਾਏ ਤਾਂ ਉੱਤੇ ਰੋਣਾ ਵੀ ਨਹੀਂ ਹੈ। ਇਹ ਜੋਗੀਆਂ ਦਾ ਬਹੁਤ ਮੁੱਢਲਾ ਹੈ ਮਤਾ। ਨਾਲੇ ਮੰਗਣਾ ਤੇ ਨਾਲੇ ਘੂਰਨਾ ਹੀ। ਦੇਖੋ ਜੀ ਕਿੱਡੀ ਮੌਜ ਆ ਕਿ ਨਾਲੇ ਤੇ ਲੋਕਾਂ ਕੋਲੋਂ ਮੰਗਣਾ ਤੇ ਨਾਲੇ ਉਹਨਾਂ ਨੂੰ ਘੂਰਨਾ ਵੀ ਹੈ, ਉਹਨਾਂ ਨੂੰ ਡਰਾਉਣਾ ਵੀ ਹੈ। ਦੇਣ ਬਹੁਤ ਵਧੀਆ ਡਾਕਟਰ ਸਾਹਿਬ ਇਹ ਤਾਂ। ਹਾਂ, ਦੇਣਦਾਰ ਨਾ ਕਿਸੇ ਦਾ ਹੋਣਾ ਹੈ, ਤੇ ਤੁਸੀਂ ਕਿਸੇ ਸਾਹਮਣੇ ਇੰਡੈਟਡ ਨਹੀਂ ਹੋ। ਦੇਣਦਾਰ ਦਾ ਮਤਲਬ ਹੁੰਦਾ ਇੰਡੈਟਡ। ਖੁਸ਼ੀ ਆਪਣੀ ਉੱਠਣਾ ਮੀਆਂ ਵਾਰਿਸ, ਅਤੇ ਆਪਣੀ ਨੀਂਦ ਹੀ ਸੌਣਾ। ਜੇ ਆਪਣੀ ਖੁਸ਼ੀ ਨਾਲ ਹੀ ਸੌਣਾ ਤੇ ਉੱਠਣਾ ਹੈ, ਕਿਸੇ ਦੀ ਕੋਈ ਪਰਵਾਹ ਨਹੀਂ ਕਰਨੀ। ਚਲੋ ਜੀ ਅੱਗੇ। ਡਾਕਟਰ ਸਾਹਿਬ ਇਹ ਸਾਰੇ ਪ੍ਰੋਫੈਸ਼ਨ ਯੋਗੀਆਂ ਨੂੰ ਕਿੱਦਾਂ ਉਹਨੇ ਨੰਗਾ ਕਰਕੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਜੀ? ਇਹ ਟਿਚਕਰ ਮਾਰ ਰਿਹਾ। ਟਿਚਕਰ ਮਾਰ ਰਿਹਾ ਜੀ। ਅੱਗੇ ਚਲੋ। ਡਾਕਟਰ ਸਾਹਿਬ ਇਹ ਨਾਡੂ ਸ਼ਾਹ, ਇਹ ਨਾਡੂ ਸ਼ਾਹ ਐਗਜ਼ੈਕਟਲੀ ਹੈ ਕੌਣ ਸੀ? ਨਾਡੂ ਸ਼ਾਹ ਜਿਹੜਾ ਸੀ ਪੰਜਾਬ ਦਾ ਸਭ ਤੋਂ ਵੱਡਾ ਮਨੀ ਲੈਂਡਰ ਸੀ। ਅੱਛਾ ਜੀ, ਇਹ ਅੱਗੇ ਜਿਹੜੀ ਹੈ ਉਹ
ਜਦੋਂ ਰਾਂਝਾ ਜੋਗੀ ਕੋਲ ਜਾਂਦਾ ਹੈ ਤੇ ਉਹ ਜੋਗੀ ਨੂੰ ਰਾਜ਼ੀ ਕਰਨ ਲਈ ਕਿ ਉਹਨੂੰ ਜੋਗ ਦੇ ਦੇਵੇ ਤੇ ਉਹ ਮਤਲਬ ਐਸੀਆਂ ਗੱਲਾਂ ਕਰਦਾ ਕਿ ਜਿਹਦੇ ਨਾਲ ਜੋਗੀ ਰਾਜ਼ੀ ਹੋਵੇ। ਤੇ ਇਹ ਰਾਂਝਾ ਕਹਿੰਦਾ ਇਹ ਜੱਗ ਮਕਾਮ ਫਨਾ ਦਾ ਹੈ, यानी ये जी दुनिया है ये ऐसा मुकाम है, ऐसी जगह है जिसने कि डिस्ट्रक्ट हो जाना, सब्बा रेत दी कंध जीना है। ये सारे जहान का जिहड़ा बन बना है ये इंज है जिवें रेत की कंध बनाई जाए। तुहानूं ये पता है कि रेत की कंध खड़ी नहीं रह सकती, ठीक है ना जी। रेत की कंध जिहड़ी है वो खलोती नहीं रह सकती। अपना जिहड़ी कंध है वो सिर्फ मिट्टी दी या सीमेंट दे नाल रल के रेत बनती है, अपने तौर ते नहीं। गुरु बाबा नानक भी कहते ने जो भालू की भीत सब मतलब कि खत्म हो जाना, जिदा के रेत दे मकान बने होंदे हैं। हाँ जी, छां उमरां दी, छां बदलां दी, उम्र बंदियां दी, यानी बंदियां दी उम्र जिहड़ी है वो इंज है जिवें बदलां दी छां हुंदी है। बदलां दी छां ते एक मिनट है ते दूजे मिनट नहीं आई, क्योंकि वो तो कोई परमानेंट चीज नहीं हैगी। इजराइल ने पाड़ना सीना है, इजराइल मौत का फरिश्ता है, उन्हें ही सारा लोगों नूं पाड़ना है ते उन्हें ही उन्हां नूं सीना है। अज कल जहान है सहज मेला, किसे नित ना हुक्म ते सीमना है। ये जिहड़ा सहज का मतलब हुंदा आराम का, खुशी वाला, ये जिहड़ा मेला है जहान का ये बस अज कल है, ये कुछ दिनों का ही है। किसे नित ना हुक्म ते सीमना ते किसे ने भी सदा हुकूमत नहीं करनी। वारिस शाह मियाँ अंत खाक होना, वारिस शाह अखीर हर चीज ने मिट्टी हो जाना है। लख आबे हयात जे पीना है, भावें लख तरह का इटरनल वाटर पी लिता जाए तां भी उन्हें खाक। इहदे विच तुसीं देखो कि वारिस शाह जिहड़ा है वो पूरी जिहड़ी रिवायत है, रीत जिहड़ी है उन्होंने रद्द कर रहा है, क्योंकि रीत तो यह है ना कि जिहड़ा आबे हयात पी लवे तो वो हमेशा ही जिंदा रहेगा। तो वारिस शाह कहता कि वो पी के भी फिर भी मिट्टी होना है, जिसका मतलब है कि जिहड़ा मटीरियल वजूद है उन्हें मिटना ही मिटना है। तो आबे हयात या इटरनल वाटर वाली गल्लां एवें ही। चलो जी अगे। डॉक्टर साहब आबे हयात दी स्टोरी कोई है ਇਹਦੇ ਪਿੱਛੇ? आबे हयात क्या जानता है कि जिहड़ा हजरत खिजर ने ना, हाँ जी, खिजर जिहड़े दरियावां ते टुरदे रहिंदे ने उन्हां कोल है आबे हयात। अच्छा जी। ते जे वो कोई पी लवे तो फिर वो हमेशा जिंदा रहेगा। लेकिन बहुता जिहड़ा लिटरेचर जिक्र है वो इहो ही है कि ये जिहड़ा आबे हयात है ये एवें ख्याली हैगा, किसी नूं मिलिया कदी नहीं है। चलो जी अगे चलो। अच्छा फिर ये है कि मैं फिर ये है कि जिहड़ा वो तरले मिन्नतां करदा रांझा ते जोगी जिहड़ा वो तैयार हो जाता है जोग देण लई, ते ਉਹਨੂੰ जोग दे दिंदा है। जोग ਦੇ ਵਿੱਚ ਉਹਦੇ ਵਾਲ ਮੁੰਦਾ ਹੈ ਤੇ ਉਹਦੇ ਕੰਨ ਚ ਪਾਉਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਹੈ ਕਿ ਹੁਣ ਜਾ ਤੇ ਜਾ ਕੇ ਮੰਗ। ਤੇ ਮੰਗਣ ਵੇਲੇ ਜੇ ਛੋਟੀ ਕੁੜੀ ਹੋਵੇ ਜਿਹਨੂੰ ਤੇਰੇ ਸਾਹਮਣੇ ਤੇ ਉਹਨੂੰ ਭੈਣ ਜਾਣਾ ਹੈ, ਭੈਣ ਜਾਣਨਾ ਹੈ, ਤੇ ਵੱਡੀ ਹੋਵੇ ਤੇ ਉਹਨੂੰ ਮਾਂ ਜਾਣਨਾ ਹੈ। अच्छा ते रांझा कहता है कि जे
ਰਾਂਝਾ ਉਹਨੂੰ ਇਹ ਕਹਿੰਦਾ ਹੈ ਕਿ ਮੈਂ ਤੇ ਔਰਤ ਲਈ ਜੋਗੀ ਬਣਿਆ, ਤੇ ਜੇ ਮੈਂ ਆਪਣੀ ਲੰਗੋਟ ਪੱਕਾ ਰੱਖਦਾ ਤੇ ਮੈਨੂੰ ਜੋਗੀ ਬਣਨ ਦੀ ਕੀ ਲੋੜ ਸੀ, ਇਸੇ ਲਈ ਤਾਂ ਮੈਂ ਜੋਗੀ ਬਣਿਆ। ਇਹ ਹੁਣ ਵਾਰਿਸ਼ ਆ ਜਿਹੜਾ ਇਸ ਸੰਬੰਧ ਵਿੱਚ ਬੇਸਿਕਲੀ ਯੋਗ ਦੇ ਫਲਸਫੇ ਤੇ ਉੱਤੇ ਕ੍ਰਿਟਿਸਾਈਜ਼ ਕਰ ਰਿਹਾ ਹੈ ਕਿ ਇਹ ਜਿਹੜੀ ਦੁਨੀਆ ਤੋਂ, ਜਿਵੇਂ ਬਾਬਾ ਨਾਨਕ ਵੀ ਕਰਦੇ ਨੇ, ਕਿ ਇਹ ਜਿਹੜੀ ਦੁਨੀਆ ਤੋਂ ਬਾਹਰ ਜਾ ਕੇ ਬਹਿ ਜਾਣਾ ਤੇ ਆਪਣਾ ਔਰਤਾਂ ਦੇ ਨਾਲ ਨਾ ਰਹਿਣਾ ਜਿਵੇਂ ਜੋਗੀ ਕਰਦੇ ਨੇ, ਇਹ ਬਿਲਕੁਲ ਝੂਠ ਹੈਗਾ। ਕਿਉਂਕਿ ਆਖਿਰ ਤੇ ਦੁਨੀਆ ਦੇ ਵਿੱਚ ਹੀ ਬੰਦੇ ਨੇ ਰਹਿਣਾ ਹੈ, ਔਰ ਦੁਨੀਆ ਦੇ ਵਿੱਚ ਹੀ ਰਹਿ ਕੇ ਉਹਨੂੰ ਇਹ ਸਾਰਾ ਫਲਸਫਾ ਜਿਹੜਾ ਯੋਗ ਦਾ ਕਰਨਾ ਚਾਹੀਦਾ ਹੈ। ਇਹੋ ਹੀ ਜਿਹੜੀ ਹੈ ਵਿਊ, ਇਹੋ ਵਾਰਿਸ਼ਾਦ ਹੈ। ਤੇ ਉਹ ਕਹਿੰਦਾ ਹੈ ਆਪਣਾ ਰਾਂਝਾ ਉਹਨੂੰ, ਜੋਗੀ ਨੂੰ, ਸਾਬਤ ਹੋਏ ਲੰਗੋਟੜੀ ਸੁਣੀ ਨਾਥਾ, ਕਾਹੇ ਜੁਗੜਾ ਚਾਹ ਉਜਾੜਦਾ ਮੈਂ। ਜੇ ਮੈਂ ਆਪਣੀ ਲੰਗੋਟੀ ਹੈ ਜਿਹੜੀ ਉਹਨੂੰ ਪ੍ਰੋਟੈਕਟ ਕਰ ਸਕਦਾ, ਉਹਨੂੰ ਸਾਬਤ ਰੱਖਦਾ, ਤੇ ਫਿਰ ਮੈਂ ਆਪਣਾ ਘਰ ਕਿਉਂ ਉਜਾੜਦਾ। ਕਾਹੇ ਝੁਗੜਾ ਦਾ ਮਤਲਬ ਆਪਣੀ ਝੁਗੀ, ਆਪਣੀ ਰਹਿਣ ਦੀ ਥਾਂ, ਚਾਹ ਉਜਾੜਦਾ ਮੈਂ। ਜੀਵ ਇਸ਼ਕ ਤੋਂ ਰਹੇ ਜੇ ਚੁੱਪ ਮੇਰੀ, ਕਾਹੇ ਐਡੜੇ ਪਾੜਨੇ ਪਾੜਦਾ ਮੈਂ। ਤੇ ਜੇ ਮੇਰੀ ਜ਼ੁਬਾਨ ਜਿਹੜੀ ਹੈ, ਜੀਵ ਜ਼ੁਬਾਨ ਜਿਹੜੀ ਹੈ ਉਹ ਇਸ਼ਕ ਤੋਂ ਚੁੱਪ ਰਹਿੰਦੀ, ਤੇ ਫਿਰ ਐਡੇ ਪਾੜਦਾ ਮੈਂ, ਐਡੇ ਝਗੜੇ ਝਮੇਲੇ ਕਿਉਂ ਕਰਦਾ। ਜੀਉ ਮਾਰ ਕੇ ਰਹਿਣ ਜੇ ਹੋਵੇ ਮੇਰਾ, ਐਡੇ ਮਾਮਲੇ ਕਾਸ ਨੂੰ ਧਾਰਦਾ ਮੈਂ। ਜੇ ਆਪਣਾ ਦਿਲ ਮਾਰ ਕੇ ਤੇ ਮੈਂ ਰਹਿ ਸਕਦਾ, ਤੇ ਫਿਰ ਐਡੇ ਵੱਡੇ ਜਿਹੜੇ ਐਕਸ਼ਨਸ ਨੇ, ਯਾਨੀ ਮਾਮਲੇ ਨੇ, ਉਹ ਮੈਂ ਕਿਸ ਵਾਸਤੇ ਕਰਦਾ। ਧਾਰਦਾ ਮਤਲਬ ਬਣਾਉਂਦਾ। ਇਸ ਜੀਵ ਨੂੰ ਨੱਢੜੀ ਮੋਹ ਲਿੱਤਾ, ਨਹੀਂ ਤੇ ਫਕਰ ਦਾ ਨਾਂ ਤਾਰਦਾ ਮੈਂ। ਯਾਨੀ ਇਸ ਮੇਰਾ ਜਿਹੜਾ ਦਿਲ ਹੈ, ਇਹਨੂੰ ਨੱਢੜੀ ਨੇ, ਕੁੜੀ ਨੇ ਮੋਹ ਲਿਆ ਸੀਗਾ, ਤੇ ਨਹੀਂ ਤੇ ਮੈਂ ਫਕੀਰਾਂ ਦਾ ਨਾਂ ਕਿਉਂ ਚਤਾੜਦਾ, ਕਿਉਂ ਉਹਨਾਂ ਦਾ ਜਾਪ ਕਰਦਾ। ਜੇ ਤਾਂ ਮਸਤ ਉਜਾੜ ਵਿੱਚ ਜਾ ਬਹਿੰਦਾ, ਮਹੀਂ ਸਿਆਲਿਆਂ ਦੀਆਂ ਘਾਸ ਨੂੰ ਚਾਰਦਾ ਮੈਂ। ਤੇ ਜੇ ਮੈਂ ਵੈਸੇ ਹੀ ਜੰਗਲੀ ਜਾ ਕੇ ਬਹਿ ਜਾਂਦਾ, ਬਹਿਣਾ ਹੁੰਦਾ ਮੈਨੂੰ, ਮੈਂ ਸਿਆਲਾਂ ਦੀਆਂ ਮੱਝਾਂ ਕਿਉਂ ਚਾਰਦਾ। ਮਤਲਬ ਮੱਝਾਂ ਚਾਰਨਾ ਵੀ ਇੱਕ ਬੰਦੇ ਦੀ ਪ੍ਰੋਡਕਸ਼ਨ ਦੇ ਵਿੱਚ, ਸੋਸ਼ਲ ਲਾਈਫ ਦੇ ਵਿੱਚ ਐਕਟਿਵ ਪਾਰਟਿਸਿਪੇਸ਼ਨ ਹੈ। ਜਦੋਂ ਕਿ ਜੋਗੀ ਜਿਹੜਾ ਉਹ ਤਾਂ ਮਸਤ ਉਜਾੜ ਦੇ ਵਿੱਚ ਬੈਠਾ ਰਹਿੰਦਾ ਐਵੇਂ, ਲੇਕਿਨ ਰਾਂਝਾ ਜਿਹੜਾ ਉਹ ਮੱਝਾਂ ਸਾਲ ਚਾਰਦਾ ਰਿਹਾ 12 ਸਾਲ। ਅੱਗੇ ਚਲੋ ਜੀ। ਸਰ ਰੋੜ ਕਰਾ ਕਿਉਂ ਕੰਨ ਪਾਟਣ, ਜੇ ਤਾਂ ਕਿਬਰ ਹੰਕਾਰ ਨੂੰ ਮਾਰਦਾ ਮੈਂ। ਸਿਰ ਜਿਹੜਾ ਉਹ ਰੋਡਾ ਸ਼ੇਵਡ ਆਫ, ਮਤਲਬ ਮੈਂ ਸਿਰ ਜਿਹੜਾ ਉਹ ਸ਼ੇਵਡ ਆਫ ਕਰਵਾਉਂਦਾ ਤੇ ਮੇਰੇ ਕੰਨ ਪਾੜ ਦੇ। ਇਹ ਜੇ ਮੈਂ ਕਿਬਰ ਹੰਕਾਰ, ਜੇ ਗਰੂਰ ਨੂੰ ਤੇ ਮਾਣ ਨੂੰ ਖਤਮ ਕਰ ਸਕਦਾ, ਤੇ ਮੈਨੂੰ ਇਹ ਸਿਰ ਰੋਡਾ ਕਰਵਾਉਣ ਲਈ ਤੇ ਕੰਨ ਪਾਪੜੋਂ ਕਿਉਂ ਪੜਾਉਂਦਾ ਮੈਂ। ਇਹਦੇ ਚ ਇਹ ਵੀ ਗੱਲ ਇੰਪਲਾਈਡ ਹੈ ਕਿ ਇਹ ਜਿਹੜਾ ਸਾਰਾ ਕੁਝ ਯੋਗੀ ਕਰਦੇ ਨੇ, ਸਰ ਸ਼ੇਵ ਕਰਦੇ ਨੇ ਤੇ ਕੰਨ ਪਾੜਦੇ ਨੇ, ਇਹ ਵੀ ਜਿਹੜੀ ਹੈ ਉਹ ਬੰਦੇ ਦੀ ਜਿਹੜੀ ਮੈਂ ਉਹਨੂੰ ਮਾਰਨ ਲਈ ਕਰਦੇ। ਜੇ ਮੈਂ ਜਾਣਦਾ ਕੰਨ ਤੂੰ ਪਾੜ ਮਾਰੇ, ਇਹ ਮੁੰਦਰਾ ਮੂਲ ਨਾ ਸਾੜਦਾ ਮੈਂ। ਜੇ ਮੈਨੂੰ ਪਤਾ ਹੁੰਦਾ ਕਿ ਤੂੰ ਮੇਰੇ ਕੰਨ ਪਾੜ ਦੇਣੇ ਨੇ, ਤੇ ਇਹ ਮੁੰਦਰਾਂ ਜਿਹੜੀਆਂ ਤੂੰ ਮੈਨੂੰ ਪਾਈਆਂ ਨੇ ਮੇਰੇ ਆਪਣੇ ਕੰਨਾਂ ਵਿੱਚ, ਇਹਨਾਂ ਨੂੰ ਮੈਂ ਸਾੜਦਾ ਵੀ ਨਾ। ਜੇ ਮੈਂ ਜਾਣਦਾ ਹੱਸਣੋਂ ਮਨਾ ਕਰ ਸੇ, ਤੇਰੇ ਤਿੱਲੇ ਤੇ ਧਾਰ ਨਾ ਮਾਰਦਾ। ਔਰ ਜੇ ਮੈਨੂੰ ਪਤਾ ਹੁੰਦਾ ਕਿ ਤੂੰ ਹੱਸਣ ਖੇਡਣ ਤੋਂ ਮੈਨੂੰ ਰੋਕੇਗਾ, ਤੇ ਮੈਂ ਤੇਰੇ ਟਿੱਲੇ ਦੇ ਉੱਤੇ ਪਿਸ਼ਾਬ ਵੀ ਨਾ ਕਰਦਾ। ਧਾਰ ਮਤਲਬ ਪਿਸ਼ਾਬ, ਟਿੱਲੇ ਤੇ ਧਾਰ ਨਾ ਮਾਰਦਾ ਮੈਂ। ਇੱਕੇ ਕੰਨ ਸਵਾਰ ਦੇ ਫੇਰ ਮੇਰੇ,
ਜਾਂ ਤੇ ਮੇਰੇ ਕੰਨ ਜਿਹੜੇ ਨੇ ਉਹ ਪਹਿਲੀ ਤਰ੍ਹਾਂ ਕਰਦੇ ਜਿਵੇਂ ਸਾਬਤ ਸਨ, ਸਵਾਰ ਦੇ ਸਾਬਤ ਸਨ। ਇੱਕ ਗੱਤੂ ਦਲੇਰ ਸਰਕਾਰ ਦਾ, ਜੇ ਤੂੰ ਨਾ ਕੀਤਾ ਤੇ ਮੈਂ ਹਕੂਮਤ ਦੇ ਅੱਗੇ ਜਾ ਕੇ ਅਰਜ਼ੀ ਕਰਾਂਗਾ, ਅਰਜ਼ੀ ਦਿਆਂਗਾ ਤੇਰੇ ਖਿਲਾਫ। ਹੋਰ ਵਾਅਦਾ ਫਿਕਰ ਨਾ ਕੋਈ ਮੈਥੇ, ਵਾਰਸ ਰੱਖਦਾ ਹਾਂ ਗਮ ਯਾਰ ਦਾ ਮੈਂ। ਵਾਅਦਾ ਦਾ ਮਤਲਬ ਮੁਸੀਬਤ, ਭੈੜਾ ਵੇਲਾ। ਮੈਨੂੰ ਹੋਰ ਕੋਈ ਫਿਕਰ ਤੇ ਕੋਈ ਮੁਸੀਬਤ ਨਹੀਂ ਹੈ, ਮੈਂ ਤਾਂ ਸਿਰਫ ਆਪਣੇ ਯਾਰ ਦੇ ਗਮ 'ਚ ਰਹਿਣਾ। ਚਲੋ ਜੀ ਅੱਗੇ। ਇਹ ਹੁਣ ਜੋਗੀ ਉਹਨੂੰ ਫਿਰ ਸਮਝਾਉਂਦਾ ਹੈ ਕਿ ਤੂੰ ਬੰਦਾ ਬਣ ਜਾ, ਤੇ ਵੱਡੀ ਨੂੰ ਮਾਂ ਕਹਿਣਾ, ਛੋਟੀ ਨੂੰ ਭੈਣ ਕਹਿਣਾ, ਤੇ ਆਪਣਾ ਤੂੰ ਇਹ ਕੀ, ਤੂੰ ਜਿਹੜੀਆਂ ਉਲਟੀਆਂ ਗੱਲਾਂ ਕਰ ਰਿਹਾ। ਤੇ ਫਿਰ ਰਾਜਾ ਉਹਨੂੰ ਕਹਿੰਦਾ ਹੈ ਕਿ ਉਹਨੂੰ ਯੋਗ ਦੀ ਡੈਫੀਨੇਸ਼ਨ ਦੱਸਦਾ ਹੈ। ਵਾਰਿਸ ਸ਼ਾਹ ਇੱਥੇ ਯੋਗ ਦੀ ਡੈਫੀਨੇਸ਼ਨ, ਅਸਲੀ ਯੋਗ ਦੀ ਡੈਫੀਨੇਸ਼ਨ ਦੱਸਦਾ ਹੈ। ਸਾਨੂੰ ਯੋਗ ਦੀ ਰੀਝ ਤਦੋਕਣੀ ਸੀ, ਸਾਨੂੰ ਯੋਗ ਦਾ ਸ਼ੌਕ, ਰੀਝ ਦਾ ਮਤਲਬ ਹੈ ਸ਼ੌਕ, ਤਦੋਕਣੀ ਸੀ ਉਸ ਵੇਲੇ ਤੋਂ ਸੀ ਜਦੋਂ ਹੀਰ ਸਿਆਲ ਮਹਿਬੂਬ ਕੀਤੇ। ਜਦੋਂ ਮੈਂ ਹੀਰ ਸਿਆਲ ਨੂੰ ਆਪਣਾ ਬਿਲਵਡ ਮੰਨ ਲਿਆ ਤੇ ਉਦੋਂ ਦੀ ਮੇਰੇ ਦਿਲ ਦੇ ਵਿੱਚ ਯੋਗ ਦਾ ਸ਼ੌਕ ਸੀਗਾ। ਮਤਲਬ ਹੀਰ ਨਾਲ ਇਸ਼ਕ ਕਰਨਾ ਜਿਹੜਾ ਹੈ ਉਹ ਅਸਲ 'ਚ ਜੋਗੀ ਹੋਣਾ ਸੀ। ਛੱਡ ਦੇਸ਼ ਕਬੀਲੜੇ, ਛੱਡ ਦੇਸ਼ ਸ਼ਰੀਕ ਕਬੀਲੜੇ ਨੂੰ, ਮੈਂ ਆਪਣਾ ਵਤਨ ਛੱਡ ਦਿੱਤਾ, ਦੇਸ਼ ਛੱਡਤਾ। ਸ਼ਰੀਕ ਮਤਲਬ ਜਿਹੜਾ ਐਕਸਟੈਂਡਡ ਫੈਮਿਲੀ ਹੈ ਤੇ ਕਬੀਲਾ, ਉਹਨਾਂ ਸਾਰਿਆਂ ਨੂੰ ਮੈਂ ਛੱਡ ਦਿੱਤਾ। ਅਸਾਂ ਸ਼ਰਮ ਦੇ ਤਰਕ ਹਜੂਬ ਕੀਤੇ, ਤੇ ਸਾਨੂੰ ਯਾਨੀ ਸ਼ਰਮ ਦੇ ਤਰਕ ਕਰਨਾ ਉਹਦਾ ਬੈਂਡਨ ਕਰਨਾ। ਹਜੂਬ ਜਿਹੜਾ ਉਹ ਪਰਦਾ ਹੈ, ਯਾਨੀ ਅਸੀਂ ਜਿਹੜੀ ਸ਼ਰਮ ਵਰਮ ਹੈ ਉਹ ਲਾ ਦਿੱਤੀ। ਰਲ ਹੀਰ ਦੇ ਨਾਲ ਸੀ ਉਮਰ ਜਾਲੀ, ਅਸਾਂ ਮਜ਼ੇ ਜਵਾਨੀ ਦੇ ਖੂਬ ਕੀਤੇ। ਇਹ ਤੇ ਤੁਹਾਨੂੰ ਸਾਫ, ਇਹਦੇ ਵਿੱਚ ਕੋਈ ਮੁਸ਼ਕਿਲ ਨਹੀਂ ਹੈਗਾ। ਰਲ ਹੀਰ ਦੇ ਨਾਲ ਸੀ ਉਮਰ ਜਾਲੀ ਦਾ ਮਤਲਬ ਗੁਜ਼ਾਰੀ। ਹੀਰ ਛੱਤਿਆਂ ਨਾਲ ਮੈਂ ਮਿਸ ਬੰਨਾ। ਹੀਰ ਜਿਹੜੀ ਹੈ ਉਹਦੇ ਅਜੇ ਛੱਤੇ ਸਨ, ਮਤਲਬ ਜਵਾਨ, ਯਾਨੀ ਜਿਹੜੀ ਕੁਆਰੀ ਜਵਾਨ ਕੁੜੀ ਹੁੰਦੀ ਹੈ। ਮੈਂ ਮਿਸ ਬੰਨਾ ਤੇ ਮੇਰੀਆਂ ਮੁੱਛਾਂ ਦੇ ਫੁੱਟ ਰਹੀਆਂ ਸਨ। ਅਸਾਂ ਦੋਵਾਂ ਨੇ ਨਸ਼ੇ ਮਰਗੂਬ ਕੀਤੇ, ਤੇ ਅਸਾਂ ਦੋਵਾਂ ਨੇ ਜਿਹੜੀ ਇੰਟੌਕਸੀਕੇਸ਼ਨ ਸੀ ਇਸ ਇਸ਼ਕ ਦੀ ਉਹ ਮਰਗੂਬ ਕੀਤੇ। ਅਸੀਂ ਮਤਲਬ ਉਹ ਉਹਨਾਂ ਨੂੰ ਬਹੁਤ ਵੱਡਾ ਸਮਝਿਆ। ਚਲੋ ਜੀ ਅੱਗੇ। ਹੋਇਆ ਰਿਜ਼ਕ ਉਦਾਸ ਤੇ ਗੱਲ ਹਿੱਲੀ, ਮਾਪਿਆਂ ਵਿਆਹ ਦੇ ਚਾਅ ਅਸਲੂਬ ਕੀਤੇ। ਜਦੋਂ ਮੇਰਾ ਰਿਜ਼ਕ ਉਦਾਸ ਹੋਇਆ, ਯਾਨੀ ਮੇਰਾ ਜਦੋਂ ਦਾਣਾ ਪਾਣੀ ਕਿਸੇ ਥਾਂ ਦਾ ਮੁੱਕ ਗਿਆ, ਤੇ ਉਦੋਂ ਉਹਦੇ ਹੀਰ ਦੀਆਂ ਮਾਪਿਆਂ ਨੇ ਵਿਆਹ ਦੇ ਚਾਅ ਸ਼ੁਰੂ ਕਰਨਾ, ਤਰਤੀਬ ਦੇਣਾ, ਬੰਦੋਬਸਤ ਕਰਨਾ, ਤੇ ਉਹਨਾਂ ਨੇ ਹੀਰ ਦੇ ਵਿਆਹ ਦਾ ਬੰਦੋਬਸਤ ਸ਼ੁਰੂ ਕਰਤਾ। ਦੇਹਾਂ ਕੰਢ ਦਿੱਤੀ ਭਵੀਂ ਮੇਰੀ ਸਾਥ, ਭਵਾਂ ਕੰਢ ਦਿੱਤੀ, ਦੇਹਾਂ ਕੰਢ ਦਿੱਤੀ, ਯਾਨੀ ਦਿਨ ਜਿਹੜੇ ਨੇ ਉਹਨਾਂ ਨੇ ਮੇਰੇ ਵੱਲ ਆਪਣਾ ਪਿੱਛਾ ਕਰ ਲਿਆ। ਯਾਨੀ ਮਤਲਬ ਇਹ ਹੈ ਕਿ ਦਿਨ ਜਿਹੜੇ ਨੇ ਉਹ ਮੇਰੇ ਖਿਲਾਫ ਹੋ ਗਏ। ਭਵੀਂ ਮੇਰੀ ਸਾਥ ਦਾ ਮਤਲਬ ਹੁੰਦਾ ਘੜੀ, ਤੇ ਇਹ ਕਿਸਮਤ ਦੀ ਘੜੀ ਵੀ ਹੈ। ਭਵੀਂ ਮੇਰੀ ਸਾਥ, ਯਾਨੀ ਮੇਰੀ ਸਾਥ ਜਿਹੜੀ ਸੀ, ਘੜੀ ਜਿਹੜੀ ਮੇਰੀ ਜਿਹੜੀ ਸੀ ਉਹ ਫਿਰ ਗਈ, ਯਾਨੀ ਵਕਤ ਖਰਾਬ ਆ ਗਿਆ। ਹਾਂਜੀ, ਨਾਲ ਖੇੜਿਆਂ ਦੇ ਮਨਸੂਬ ਕੀਤੇ, ਤੇ ਹੀਰ ਨੂੰ ਉਹਨਾਂ ਨੇ ਖੇੜਿਆਂ ਦੇ ਨਾਲ ਮਨਸੂਬ ਕਰਤਾ। ਮਨਸੂਬ ਕਰਨ ਦਾ ਮਤਲਬ ਹੁੰਦਾ ਕਿਸੇ ਦੇ ਨਾਲ ਜੋੜ ਦੇਣਾ, ਮਨਸੂਬ ਕਰਨਾ। ਪਿਆ ਵਕਤ ਤਾਂ ਜੋਗ ਵਿੱਚ ਆਣ ਫਾਤੇ, ਜਦੋਂ ਵਕਤ ਪੈ ਗਿਆ ਤੇ ਅਸੀਂ ਜੋਗ ਵਿੱਚ ਆ ਕੇ ਫਸ ਗਏ। ਇਹ ਵਾਅਦੇ ਆਣ ਮਤਲੂਬ ਕੀਤੇ, ਵਾਅਦਾ ਫਿਰ ਉਹੀ ਲਫ਼ਜ਼ ਦਾ ਜਿਹੜਾ ਪਹਿਲਿਆ ਮੁਸੀਬਤ, ਤੇ ਫਿਰ ਉਹ ਮੁਸੀਬਤ ਆਣ ਮਤਲੂਬ ਕਰਨਾ ਹੁੰਦਾ ਤਲਬ ਕਰਨਾ, ਡਿਮਾਂਡ ਕਰਨਾ, ਵਿਸ਼ ਕਰਨਾ। ਫਿਰ ਉਹੀ ਮੁਸੀਬਤਾਂ ਜਿਹੜੀਆਂ ਅਸੀਂ ਗਲ ਚ ਪਾ ਲਈਆਂ।
इस जुल्फ जंजीर महबूब दी ने वारिस शाह जय मजजूब कीते। ते ये जिहड़ी महबूब दी जुल्फ हुंदी है वो जिहड़ी है वो जंजीर वांगू हुंदी है। ते उन्हें वो ते ऐसी जंजीर हुंदी है कि उन्हें ते वारिस शाह जे बंदियां नूं भी मजजूब करता है। मजजूब हुंदा है ਜਿਹੜਾ ਦੁਨੀਆ ਦੇ ਮਾਮਲਿਆਂ ਤੋਂ ਬਿਲਕੁਲ ਹਟ ਜਾਂਦਾ ਹੈ ਔਰ ਉਹਨੂੰ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਸ਼ੈ ਭੈੜੀ ਹੈ ਤੇ ਕਿਹੜੀ ਸ਼ੈ ਬੁਰੀ ਹੈ, ਉਹਨੂੰ ਮਜਜ਼ੂਬ ਕਹਿੰਦੇ ਨੇ। ਝੱਲਾ ਵੀ ਤੁਸੀਂ ਕਹਿ ਸਕਦੇ ਹੋ। ਲਓ ਜੀ ਹੁਣ ਪੜੋ ਇਹਨੂੰ, ਪਹਿਲੇ ਤੇ ਜਾਓ। ਹਾਂਜੀ, ਪਹਿਲਾਂ ਮੈਂ ਸ਼ੁਰੂ ਕਰ ਦਿਆਂ ਜੀ। ਹਾਂਜੀ ਕਰੋ। ਇਹ ਹੈਗਾ, ਬੁਝੀ ਇਸ਼ਕ ਦੀ ਅੱਗ ਨੂੰ ਵਾਵ ਲੱਗੀ, ਸਮਾਂ ਆਇਆ ਹੈ ਸ਼ੌਕ ਜਗਾਵਣੇ ਦਾ, ਬਾਲ ਨਾਸ ਤੇ ਟਿੱਲੇ ਦਾ ਰਾਹ ਫੜਿਆ, ਮਤਾ ਜਾਗਿਆ ਕਣਪਿੜ ਕੰਨ ਪੜਵਾਵਣੇ ਦਾ, ਪੁੱਟੇ ਪਾਲ ਪਟੇ ਪਾਲ ਮਲਾਈਆਂ ਨਾਲ ਰੱਖੇ ਵਕਤ ਆਇਆ ਹੈ ਰਗੜ ਮਨਾਵਣੇ ਦਾ, ਬੰਦੇ ਸੋਨੇ ਦੇ ਲਾ ਕੇ ਚਾ ਚੜਿਆ, ਕੰਨ ਪਾੜ ਕੇ ਮੁੰਦਰਾਂ ਪਾਵਣੇ ਦਾ, ਇਸੇ ਗੁਰਦੇਵ ਦੀ ਟਹਿਲ ਕਰੀਏ, ਸ਼ਹਿਰ ਦਸ ਦੇ ਰਨ ਖਿਸਕਾਵਣੇ ਦਾ, ਵਾਰਿਸ ਸ਼ਾਹ ਮੀਆਂ ਉਹਨਾਂ ਆਸ਼ਕਾਂ ਨੂੰ ਫਿਕਰ। ਹਾਂਜੀ, ਵਾਰਿਸ ਸ਼ਾਹ ਮੀਆਂ ਇਹਨਾਂ ਆਸ਼ਕਾਂ ਨੂੰ ਫਿਕਰ ਜ਼ਰਾ ਨਾ ਜਿੰਦ ਗਵਾਵਣੇ ਦਾ। ਹਾਂਜੀ ਚਲੋ ਜੀ ਅਗਲਾ ਪੜੋ ਜੀ। ਕਿੰਨੇ ਪੜਨਾ? ਸਾਰਾ ਤੁਸੀਂ ਪੜੋ ਜੀ ਸਰ। ਮੈਂ ਪੜ ਦਿੰਦੀ ਹਾਂ। ਪਹਿਲਾ ਵਰਡ ਇਜ਼ ਮਿਸਿੰਗ। ਹੋਕਾ ਫਿਰੇ ਨਹੀਂ, ਹੋਕਾ ਸਰ। ਹੋਕਾ ਫਿਰੇ ਦੇਂਦਾ ਪਿੰਡਾਂ ਵਿੱਚ ਸਾਰੇ ਆਓ, ਕਿਸੇ ਫਕੀਰ ਜੇ ਹੋਣਾ ਜੇ ਮੰਗ ਖਾਵਨਾ, ਕੰਮ ਨਾ ਕਾਜ ਕਰਨਾ, ਨਾ ਕੁਝ ਚਾਰਨਾ ਤੇ ਨਾ ਹੀ ਚੋਣਾ ਜੇ, ਜ਼ਰਾ ਕੰਨ ਪੜਾਈ ਕੇ ਸਵਾ ਮੱਲੀ, ਗੁਰੂ ਸਾਰੇ ਹੀ ਜਗ ਦਾ ਹੋਣਾ ਜੇ, ਗੁਰੂ ਨਾ ਦਿਹਾੜੀ ਨਾ ਕਸਬ ਰੋਜ਼ਗਾਰ ਕਰਨਾ, ਨਾ ਢੋਸ਼ਾ ਫਿਰ ਮੁਫਤ ਦਾ ਹੋਵਨਾ ਜੇ, ਨਹੀਂ ਦੇਣੀ ਵਧਾਈ ਫਿਰ ਜਮਨੇ ਦੀ, ਕਿਸੀ ਮੋਏ ਨੂੰ ਮੂਲ ਨਾ ਰੋਣਾ ਜੇ, ਨਾਲੇ ਮੰਗਣਾ ਤੇ ਨਾਲੇ ਕੂਰਨਾ, ਨਹੀਂ ਦੀਨਦਾਰ ਕਿਸੇ ਦਾ ਹੋਣਾ ਜੇ, ਨਹੀਂ ਦੇਨਦਾਰ ਕਿਸੇ ਦਾ ਹੋਣਾ ਜੇ, ਖੁਸ਼ੀ ਆਪਣੀ ਉੱਠਣਾ ਮੀਆਂ ਵਾਰਸ, ਅਤੇ ਆਪਣੀ ਨੀਂਦ ਹੀ ਸੋਣਾ ਜੇ। ਅੱਛਾ, ਜਿਹੜਾ ਲਫ਼ਜ਼ ਹੈ ਨਾ ਇਹ ਦੇਣਦਾਰ ਹੋਣਾ, ਮਤਲਬ ਕਿਸੇ ਲੈਣ ਦੇਣ, ਜਿਸ ਤਰ੍ਹਾਂ ਜਿਹੜਾ ਕਿਸੇ ਕੋ ਕਰਜ਼ਾ ਲਿਆ ਹੋਵੇ ਕਿਸੇ ਵੀ ਚੀਜ਼ ਦਾ, ਤੇ ਜੇ ਇਹਨੂੰ ਤੁਸੀਂ ਕਹੋਗੇ ਨਾ ਦੀਨਦਾਰ, ਕਿ ਦੀਨਦਾਰ ਕਹਿੰਦੇ ਨੇ ਪੰਜਾਬ ਵਿੱਚ ਜਿਹਨੇ ਮਜ਼ਹਬ ਕਨਵਰਟ ਕੀਤਾ ਹੋਵੇ। ਹਾਂਜੀ, ਦੀਨਦਾਰ, ਬਿਲਕੁਲ ਬਿਲਕੁਲ ਸਹੀ। ਚਲੋ ਜੀ ਅੱਗੇ ਮੈਂ ਪੜਾਂ ਜੀ। ਪੜੋ। ਇਹ ਜਗ ਮੁਕਾਮ ਫਨਾ ਦਾ ਹੈ, ਸਭਾ ਰੇਤ ਦੀ ਕੰਧ ਇਹ ਜੀਵਣਾ ਹੈ। ਦੇਖੋ ਜਿਹੜਾ ਹੈ ਇਹਨੂੰ ਵਾਰਿਸ ਸ਼ਾਹ ਦਾ ਜਿਹੜਾ ਲਹਿਜਾ ਹੈ ਨਾ, ਹਾਂਜੀ, ਤੁਸੀਂ ਇਹਨੂੰ ਵਾਰਿਸ ਸ਼ਾਹ ਦੇ ਲਹਿਜੇ ਵਿੱਚ ਪੜੋ। ਯਾਨੀ ਉਹਦੇ ਕਿਦਾਂ ਹੁੰਦਾ ਵਾ ਡਾਕਟਰ ਸਾਹਿਬ? ਇਹ ਹੈਗਾ, ਇਹ ਜਗ ਮੁਕਾਮ ਫਨਾ ਦਾ ਹੈ। ਓਕੇ, ਇਹ ਜਗ ਮੁਕਾਮ ਫਨਾ ਦਾ ਹੈ, ਇਹ ਜਗ ਮੁਕਾਮ ਫਨਾ ਦਾ ਹੈ, ਸਭਾ ਰੇਤ ਦੀ ਕੰਧ ਇਹ ਜੀਵਣਾ ਹੈ। ਛਾਂ ਬਦਲਾਂ ਦੀ ਉਮਰ ਬੰਦਿਆਂ ਦੀ, ਇਜ਼ਰਾਈਲ ਨੇ ਪਾੜਨਾ ਸਿਉਣਾ ਹੈ। ਅੱਜ ਕੱਲ ਜਹਾਨ ਹੈ ਸਹਿਜ ਮੇਲਾ, ਕਿਸੇ ਨਿਤ ਨਾ ਹੁਕਮ ਤੇ ਥੀਵਣਾ ਹੈ। ਵਾਰਿਸ ਸ਼ਾਹ ਮੀਆਂ ਅੰਤ ਖਾਕ ਹੋਣਾ, ਲੱਖ ਆਬ ਹਯਾਤ ਜੇ ਪਿਉਣਾ ਹੈ। ਹਾਂਜੀ ਚਲੋ ਜੀ ਜਸਪ੍ਰੀਤ ਜੀ ਅਗਲਾ ਤੁਸੀਂ ਪੜੋ।
ਹਾਂਜੀ, ਸਾਬਤ ਹੋਏ ਲਣਗੋਟੜੀ ਸੁਣੀ ਨਾ ਥਾ। ਲਣਗੋਟੜੀ ਨਹੀਂ, ਲੰਗੋਟੜੀ। ਲੰਗੋਟੜੀ, ਅੱਛਾ ਜੀ, ਪੰਜਾਬੀ ਚ ਕੋਈ ਹੋਰ ਹੀ ਲੱਗਦਾ। ਦੇਖੋ ਇਹਦੇ ਦੋ ਹਿੱਸੇ ਨੇ ਇਸ ਲਫ਼ਜ਼ ਦੇ, ਲੰਗੋਟੜੀ ਦੇ। ਇੱਕ ਤੇ ਲਿੰਗ ਹੈ। ਲਿੰਗ ਦਾ ਮਤਲਬ ਹੈ ਤੁਹਾਡਾ ਜਿਹੜਾ ਪੀਨਸ, ਤੇ ਉਹਨੂੰ ਕਪੜਾ ਪਾਏ ਹੋਏ ਨੂੰ ਲੰਗੋਟੜਾ ਕਹਿੰਦੇ ਨੇ, ਉਹਨੂੰ ਢੱਕਣ ਵਾਸਤੇ। ਚਲੋ। ਸਾਬਤ ਹੋਏ ਲੰਗੋਟੜੀ ਸੁਣੀ ਨਾ ਥਾ, ਕਾਹੇ ਝਗੜਾ ਚ ਉਜਾੜਦਾ ਮੈਂ। ਕਾਹੇ ਝੁਗੜਾ, ਝੁਗੜਾ, ਝੁੱਗੀ, ਝੁੱਗੀ, ਠੀਕ ਹੈ। ਝੁਗੜਾ ਜਾ ਉਚਾੜਦਾ ਮੈਂ, ਜੀਬ ਇਸ਼ਕ ਥੋਂ ਰਹੇ ਜੇ ਚੁੱਪ ਮੇਰੀ। ਕਾਹੇ ਐੜ ਕੇ ਐਜੜੇ ਪਾੜ, ਐਜੜੇ ਪਾੜ ਨੇ ਪਾੜਦਾ ਮੈਂ। ਜੀਵ ਮਾਰ ਕੇ ਰਹਿਣ ਜੇ ਹੋਇਆ ਮੇਰਾ, ਇਹਦੇ ਮਾਮਲੇ ਕਾਸ ਨੂੰ ਧਾਰਦਾ ਮੈਂ। ਇਸ ਜੀਵ ਨੂੰ ਨਡੜੀ ਮੋਹ ਲੀਤਾ, ਨਹੀਂ ਤੇ ਫਕਰ ਦਾ ਨਾਂ ਚਿਤਾਰਦਾ ਮੈਂ। ਜੇ ਤਾਂ ਮਸਤ ਉਜਾੜ ਵਿੱਚ ਜਾ ਬਹਿੰਦਾ, ਮਹੀਂ ਸਿਆਲਾਂ ਦੀਆਂ ਕਾਸ ਨੂੰ ਚਾਰਦਾ ਮੈਂ। ਅੱਗੇ ਹੈ, ਇਹ ਮੁੱਕਿਆ ਨਹੀਂ ਤੇ ਚਲੋ ਜੀ ਅਗਲਾ ਸਫਾ ਕਰੋ। ਹਾਂਜੀ ਹੈ। ਸਿਰ ਰੋੜ ਕਰਾਏ ਕਿਉਂ ਕਣ ਪਾਟਣ, ਜੇ ਕੰਨ। ਸਿਰ ਰੋੜ ਕਰਾਏ ਕਿਉਂ ਕੰਨ ਪਾਟਣ, ਜੇ ਤਾਂ ਕਬਰ ਹੰਕਾਰ ਨੂੰ ਮਾਰਦਾ ਮੈਂ। ਕਬਰ ਨਹੀਂ, ਕਿਬਰ, ਕਿਬਰ, ਕਿਬਰ ਹੰਕਾਰ ਨੂੰ ਮਾਰਦਾ ਮੈਂ। ਜੇ ਮੈਂ ਜਾਣਦਾ ਕੰਨ ਤੋਂ ਪਾੜ ਮਾਰੇ, ਇਹ ਮੁੰਦਰਾ ਮੂਲ ਨਾ ਸਾੜਦਾ ਮੈਂ। ਜੇ ਮੈਂ ਜਾਣਦਾ ਹੱਸਣੋਂ ਮਨਾ ਕਰ ਸੀ, ਤੇਰੇ ਟਿੱਲੇ ਤੇ ਧਾਰ ਨਾ ਮਾਰਦਾ ਮੈਂ। ਇੱਕੇ ਕਣ ਸਵਾਰ ਦੇ ਫੇਰ ਮੇਰੇ, ਇੱਕੇ ਘਤੋਂ ਟਲੀਤ ਸਰਕਾਰ ਦਾ ਮੈਂ। ਹੋਰ ਵਾਦਾ ਫਿਕਰ ਨਾ ਕੋਈ ਮੇਥੇ, ਵਾਰਿਸ ਰੱਖਦਾ ਹਾਂ ਗਮ ਯਾਰ ਦਾ ਮੈਂ। ਹਾਂਜੀ ਚਲੋ ਜੀ ਅੱਗੇ। ਸਰ ਇੱਕ ਚੀਜ਼ ਮੈਂ ਕਹਿਣੀ ਸੀ ਕਿ ਤੁਸੀਂ ਕਲਾਸ 'ਚ ਇੱਕ ਦਿਨ ਮੈਂਸ਼ਨ ਕੀਤਾ ਸੀ ਲਾਸਟ ਟਾਈਮ ਜਦੋਂ ਅਸੀਂ ਹੀਰ ਪੜ੍ਹਨ ਦੇ ਸਾਂ, ਕਿ ਜਿਹੜਾ ਹਰ ਜਿਹੜਾ ਜੁਮਲਾ ਹੈ ਜਾਂ ਹਰ ਉਹ ਦੋ ਹਿੱਸਿਆਂ 'ਚ। ਉਹਨੇ ਮੈਨੂੰ ਬਹੁਤ ਹੈਲਪ ਕੀਤਾ ਸੀ ਕਿ ਮੈਂ ਉਹ ਪੜ੍ਹਨ ਵਿੱਚ ਬਹੁਤ ਹੈਲਪ ਹੁੰਦੀ ਹੈ ਕਿ ਫਿਰ ਮੈਂ ਉਹਦੇ 'ਚ ਕੋਮਾ ਪਾ ਦੇਣੀ ਆ। ਸੋ ਉਹ ਤੁਸੀਂ ਅਗਰ ਐਕਸਪਲੇਨ ਕਰ ਦਿਓ ਤਾਂ ਦੈਟਸ ਵੈਰੀ ਹੈਲਪਫੁਲ। ਦੇਖੋ ਇਹ ਜਿਹੜੀ ਸਾਰੇ ਹੀਰ ਵਾਰਿਸ ਸ਼ਾਹ ਹੈ ਨਾ, ਇਹਦੇ ਵਿੱਚ ਹਰ ਮਿਸਰਾ ਦੋ ਹਿੱਸਿਆਂ 'ਚ ਹੁੰਦਾ ਹੈ। ਸਾਨੂੰ ਇਹ ਸੁਣ ਜਿਹੜਾ ਇਹ ਬੰਦ ਹੈ, ਇਹਨੂੰ ਤੁਸੀਂ ਦੇਖੋ। ਸਾਨੂੰ ਜੋਗ ਦੀ ਰੀਝ ਤਦੁੱਕਣੀ ਸੀ, ਇੱਥੇ ਸਾਹ ਲੈਣਾ, ਕੌਮਾ ਪੈ ਗਿਆ। ਜਦੋਂ ਹੀਰ ਸਿਆਲ ਮਹਿਬੂਬ ਕੀਤੇ, ਉਹ ਇਹ ਮੀਨਿੰਗਸ ਦੇ ਲਿਹਾਜ਼ ਨਾਲ ਵੀ ਦੋ ਹਿੱਸੇ ਜੁੜੇ ਹੁੰਦੇ ਨੇ, ਲੇਕਿਨ ਇਹ ਵਿੱਚ ਸਾਹ ਹੁੰਦਾ ਇਹਨਾਂ ਦੇ। ਇਹ ਗੱਲ ਬਿਲਕੁਲ ਸਹੀ ਹੈ। ਹਾਂਜੀ, ਮੈਂ ਵੀ ਜਦੋਂ ਬੋਲਣ ਲੱਗੇ ਖਿਆਲ ਰੱਖਣਾ ਪੈਂਦਾ ਕਿ ਕਿੱਥੇ ਠਹਿਰਨਾ ਹੈ ਥੋੜੀ ਦੇਰ। ਬਿਲਕੁਲ ਬਿਲਕੁਲ। ਅੱਛਾ ਜੀ, ਹੋਰ ਹੁਣ ਅੱਜ ਦੋ ਹੋਰ ਵੀ ਸਾਡੇ ਦੋ ਨਾਲ ਰਲਤ ਨੇ, ਉਹ ਵੀ ਪੜ੍ਹਨ। ਕਾਇਨਾਤ ਤੁਸੀਂ ਪੜੋ। ਸਰ ਮੈਂ ਸ਼ੁਰੂ ਤੋਂ ਪੜਾਂ ਜਾਂ ਜਿੱਥੋਂ ਤੁਸੀਂ ਛੱਡਿਆ ਉੱਥੋਂ ਪੜਾਂ? ਨਹੀਂ, ਜਿਹੜਾ ਇਹ ਹੁਣ ਸਲਾਈਡ ਜਿਹੜੀ ਤੁਹਾਡੇ ਸਾਹਮਣੇ ਹੋਏ ਉੱਥੋਂ ਪੜੋ। ਅੱਛਾ। ਸਾਨੂੰ ਜੋਗ ਦੀ ਰੀਝ ਤੰਦੂਕੀਨੀ, ਸਾਨੂੰ ਜਦੋਂ ਹੀਰ ਸਿਆਲ। ਹਾਂ, ਆਰਾਮ ਨਾਲ ਪੜੋ, ਕੋਈ ਗੱਲ ਨਹੀਂ। ਸਾਨੂੰ ਜੋਗ ਦੀ ਰੀਝ ਤਦੁੱਕਣੀ ਸੀ। ਪੜੋ ਜੀ ਸਰ। ਸਾਨੂੰ ਜੋਗ ਦੀ ਰੀਝ ਤੰਦੂਕਣੀ ਸੀ, ਜਦੋਂ ਹੀਰ ਸਿਆਲ ਮਹਿਬੂਬ ਕੀਤੇ। ਛੱਡ ਦੇਸ਼ ਸ਼ਰੀਕ ਕਬੀਲਿਆਂ ਨੂੰ, ਅਸਾਂ ਸ਼ਰਮ ਦੇ ਤਰਕ ਮਹਿਬੂਬ ਕੀਤੇ। ਹਜੂਬ ਕੀਤੇ, ਰਲ ਹੀ ਹਜੂਬ ਕੀਤੇ। ਰਲ ਹੀਰ ਦੇ ਨਾਲ ਸੀ ਉਮਰ ਜਾਲੀ, ਅਸਾਂ ਮਜ਼ੇ ਜਵਾਨੀ ਦੇ ਖੂਬ ਕੀਤੇ। ਹੀਰ ਛੱਤੀਆਂ ਨਾਲ ਮੈਂ ਮਸ ਬਣਿਆ, ਅਸਾਂ ਦੋਹਾਂ ਨੂੰ ਨੇ। ਹੀਰ ਛੱਤਿਆਂ ਨਾਲ ਮੈਂ ਮਸ ਬਣਨਾ। ਮਸ ਮਸਾਂ ਹੁੰਦੀਆਂ ਨੇ, ਆ ਜਿਹੜੀ ਮੁੱਛਾਂ ਹੁੰਦੀਆਂ ਨੇ। ਜੀ। ਹੀਰ ਛੱਤੀਆਂ ਨਾਲ ਮੈਂ ਮਸਾਂ ਬਣਾ, ਅਸਾਂ ਦੋਹਾਂ ਨੇ ਨਸ਼ੇ ਮਰਹੂਬ ਕੀਤੇ। ਵੈਰੀ ਗੁੱਡ, ਵੈਰੀ ਗੁੱਡ। ਪਰ ਚੰਗੇ, ਅੱਛਾ ਹੈ ਜੀ, ਇਹਦੀ ਪ੍ਰੈਕਟਿਸ ਕਰੋ ਤੁਸੀਂ।
पढ़न दी हौली हौली। चलो जी अगला, चलो अगे है भी तुसी पढ़ना है। मैं पढ़ने? हाँ जी तुसी पढ़ना, क्योंकि वो मन चल रहा है ना अजे। होया रिज्क उदास ते गल हली, मापिया विआह दे चा असलूब कीते। हाँ जी। देहां कंड दिती भोया बरी साथ नहीं, देहां नाल कंड नहीं, देहां कंड दिती भवी मेरी साथ। देहां कट दिती भवी मेरी साथ, नाल खेड़ियां दे मसनूब कीते। पिया वक्त ता जोग विच आन फाथे, एह वादे आन मतलूब कीते। ए जुल्फ जंजीर महबूब दी ने वारिस चा जय मजजूब कीते। हाँ जी चलो अगला जी अमरजीत जी। अच्छा जी, ਇਹ ਹੁਣ ਉਹ ਜੋਗੀ ਤੋਂ ਫਾਰਗ ਹੋ ਕੇ ਜੋਗੀ ਅਖੀਰ ਦੇ ਉੱਤੇ ਮੰਨ ਲੈਂਦਾ ਉਹਦੀ ਗੱਲ ਤੇ ਉਹਨੂੰ ਦੁਆ ਦਿੰਦਾ ਹੈ ਕਿ ਉਹ ਰੱਬ ਦੇ ਹਜ਼ੂਰ ਹਾਜ਼ਰ ਹੁੰਦਾ ਹੈ ਤੇ ਉਹ ਕਹਿੰਦਾ ਜੀ ਇਹਨੂੰ ਹੀਰ ਦੇ ਦਿਓ ਤੇ ਉਹਨੂੰ ਜੋ ਵੀ ਕਹਿੰਦਾ ਜਾ ਤੈਨੂੰ ਹੀਰ ਮਿਲ ਗਈ ਹੈ। ਉਹ ਜਾਂਦਾ ਹੈ ਉੱਥੋਂ ਨਿਕਲ ਕੇ ਤੇ ਉਹਦਾ ਇੱਕ ਅਯਾਰ ਨਾਲ ਟਾਕਰਾ ਹੁੰਦਾ ਹੈ। ਅਯਾਰ ਹੁੰਦੇ ਨੇ ਜਿਹੜੇ ਆਪਣਾ ਬੱਕਰੀਆਂ ਚਾਰਦੇ ਨੇ, ਉਹਦੇ ਨਾਲ ਹੁੰਦਾ ਹੈ। ਤੇ ਉਹ ਜਿਹੜਾ ਅਯਾਲ ਹੈ ਉਹ ਉਹਨੂੰ ਕਹਿੰਦਾ ਰਾਜੇ ਨੂੰ, ਤੈਨੂੰ ਮੈਨੂੰ ਤੇਰਾ ਪਤਾ ਹੈ ਕਿ ਤੂੰ ਜਿਹੜਾ ਹੈ ਉਹ ਮੱਝਾਂ ਚਾਰਦਾ ਸਾਂ ਹੀਰ ਸਿਆਲ ਦੀਆਂ। डॉक्टर साहब ਤੁਹਾਡੀ आवाज नहीं आ रही। सारे डिस्कनेक्ट हो गया मैं लगता जी। आई थिंक उन्होंने डिस्कनेक्ट। डॉक्टर साहब डिस्कनेक्ट हुए ने, बाकी ऐसी है क्या? बाकी दी फोटो नजर आ नहीं रही।